ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ। ਪ੍ਰੋਗਰਾਮ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਟਰੰਪ ਦੇ ਬਿਆਨ ਦਾ ਜ਼ਿਕਰ ਕਰ ਲੈਂਦੇ ਹਾਂ। ਇਸ ਤੇ ਪਾਇਓ ਟਰੰਪ ਕਹਿ ਰਿਹਾ ਹੈ ਕਿ ਪਾਕਿਸਤਾਨ ਪਰਮਾਣੂ ਪਰੀਖਣ ਕਰ ਰਿਹਾ ਹੈ ਜੀ। ਹਾਂਜੀ, CBS ਨਿਊਜ਼ ਨੂੰ ਇਹ ਇੰਟਰਵਿਊ ਦਿੱਤਾ ਗਿਆ ਹੈਗਾ। ਰਵਿਵਾਰ ਨੂੰ ਇਹ ਪਬਲਿਸ਼ ਹੋਇਆ ਸੀਗਾ ਤੇ ਇਹਦੇ 'ਚ ਉਹਨਾਂ ਨੇ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਦੁਬਾਰੇ ਤੋਂ ਪਰਮਾਣੂ ਜਿਹੜੇ ਹਥਿਆਰ ਨੇ ਉਹਨਾਂ ਦਾ ਪਰੀਖਣ ਕਰਨ ਦੀ ਲੋੜ ਹੈ। ਤੇ ਉਹਨਾਂ ਨੇ ਦਾਅਵਾ ਕੀਤਾ ਕਿ ਅਮਰੀਕਾ ਕੋਲ ਇੰਨੇ ਪਰਮਾਣੂ ਹਥਿਆਰ ਨੇ ਕਿ ਉਹ ਦੁਨੀਆ ਨੂੰ 1,500 ਵਾਰ ਨਸ਼ਟ ਕਰ ਸਕਦੇ ਨੇ। ਤੇ ਉਹਦੇ 'ਚ ਉਹਨਾਂ ਨੇ ਵੀ ਕਿਹਾ ਕਿ ਰਸੀਆ ਅਤੇ ਚਾਈਨਾ 'ਚ ਜੋ ਕੁਛ ਚੱਲ ਰਿਹਾ ਗਾ ਉਸ ਕਰਕੇ ਇਹ ਟੈਸਟਿੰਗ ਕਰਨਾ ਜ਼ਰੂਰੀ ਹੈ। ਇਹ ਤੋਂ ਇਲਾਵਾ ਉਹਨਾਂ ਨੇ ਨੌਰਥ ਕੋਰੀਆ ਦਾ ਵੀ ਜ਼ਿਕਰ ਉਹ ਕਿਹਾ ਗਿਆ ਕਿ ਨੌਰਥ ਕੋਰੀਆ ਦੇ ਇਲਾਵਾ ਤਾਂ ਕੋਈ ਪਰਮਾਣੂ ਟੈਸਟ ਨਹੀਂ ਕਰ ਰਿਹਾ, ਤਾਂ ਫਿਰ ਤੁਸੀਂ ਕਿਉਂ ਕਰੋਗੇ। ਤਾਂ ਇਸ 'ਤੇ ਟਰੰਪ ਨੇ ਕਿਹਾ ਕਿ ਰੂਸ, ਪਾਕਿਸਤਾਨ, ਚੀਨ ਵੀ ਗੁਪਤ ਤਰੀਕੇ 'ਤੇ ਪਰੀਖਣ ਕਰ ਰਹੇ ਨੇ ਅਤੇ ਦੁਨੀਆ ਨੂੰ ਬਸ ਦੁਨੀਆ ਨੂੰ ਪਤਾ ਨਹੀਂ ਲੱਗਦਾ। ਤਾਂ ਇਹ ਸੀਗਾ। ਬਾਕੀ ਟਰੰਪ ਤੋਂ ਪਹਿਲਾਂ ਵੀ ਜਿਹੜਾ ਡਿਫੈਂਸ ਮਿਨਿਸਟਰੀ ਹੈ ਉੱਥੋਂ ਦੀ ਪੈਂਟਾਗਨ, ਉਹ ਵੀ ਪਰਮਾਣੂ ਹਥਿਆਰਾਂ ਦੀ ਟੈਸਟਿੰਗ ਨੂੰ ਲੈ ਕੇ ਆਦੇਸ਼ ਦੇ ਚੁੱਕੀ ਹੈ। ਤਾਂ ਇਹ ਹੈ ਜੀ। ਇਹਦੇ 'ਚ ਹੈਰਾਨੀ ਮਤਲਬ ਸਾਊਥ ਏਸ਼ੀਆ ਦੇ ਲਿਹਾਜ਼ 'ਚ ਤਾਂ ਦੋ ਉਹਨਾਂ ਨੇ ਜਿਹੜਾ ਦਾਅਵਾ ਕੀਤਾ ਹੈ, ਪਾਕਿਸਤਾਨ ਅਤੇ ਚਾਈਨਾ ਦੋਵੇਂ ਭਾਰਤ ਦੇ ਪੜੋਸੀ ਨੇ, ਉਹ ਦੋਵੇਂ ਵੀ ਪਰਮਾਣੂ ਪਰੀਖਣ ਕਰ ਰਹੇ ਨੇ। ਤਾਂ ਕੀ ਮਤਲਬ ਸਾਊਥ ਏਸ਼ੀਆ 'ਚ ਕੋਈ ਐਡੀ ਵੱਡੀ ਉਥਲ ਪੁਥਲ ਹੋਣ ਜਾ ਰਹੀ ਹੈ ਜਿਹੜੇ ਟਰੰਪ ਸਾਹਿਬ ਉਹਨਾਂ ਨੇ ਦਾਅਵੇ ਕੀਤੇ। ਤਾਂ ਇਹ ਹੈ ਜੀ। ਬਾਕੀ ਲੋਕ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਥਰਡ ਵਰਲਡ ਵੋਰ ਸੀਗਾ, ਜਿਹਨੂੰ ਕੋਲਡ ਵੋਰ ਵੀ ਕਿਹਾ ਆਪਾਂ ਕਹਿ ਸਕਦੇ ਹਾਂ, ਉਹਦਾ ਦੌਰ ਲੰਘ ਚੁੱਕਿਆ। ਹੁਣ ਦੁਨੀਆ ਮਲਟੀਪੋਲਰ, ਬਾਈਪੋਲਰ, ਇਹ ਕਈ ਟਰਮਸ ਜੀਓ ਪੋਲੀਟਿਕਸ ਨੂੰ ਡਿਫਾਈਨ ਕਰਨ ਵਾਸਤੇ ਚੱਲ ਰਹੀਆਂ ਨੇ। ਇਹਦੇ 'ਤੇ ਅਲੱਗ-ਅਲੱਗ ਡਿਬੇਟ ਹੈਗੀਆਂ। ਤਾਂ ਮਤਲਬ ਇਹ ਦੇਖਣਾ ਹੋਊਗਾ ਕਿ ਕੀ ਕੋਈ ਹੋਰ ਇਸ ਕਿਸਮ ਦੇ ਖੇਮੇਬੰਦੀ ਕੋਈ ਹੋਰ ਵਧੂਗੀ, ਕੋਈ ਇਸ ਕਿਸਮ ਦੀਆਂ ਜਿਹੜੇ ਵੋਰ ਬਾਰੇ ਡਿਸਕਸ਼ਨਾਂ ਹੋਰ ਹੋਣਗੀਆਂ। ਹਾਲਾਂਕਿ ਦੋ ਆਪਾਂ ਨੂੰ ਇਸ ਟਾਈਮ ਜ਼ਿੰਦਾ ਵਾਰ ਦਿਖ ਰਹੀਆਂ ਨੇ, ਜਿਹੜੀ ਕਿ ਰੂਸ ਯੂਕਰੇਨ ਅਤੇ ਫਲਸਤੀਨ ਇਜ਼ਰਾਈਲ ਦਾ ਜਿਹੜਾ ਸੰਘਰਸ਼ ਹੈ ਇਹ ਦਿਖ ਰਿਹਾ ਗਾ, ਮਤਲਬ ਸਾਹਮਣੇ ਅੱਖਾਂ ਦੇ ਸਾਹਮਣੇ। ਪਰ ਬਹੁਤ ਸਾਰੀਆਂ ਚੀਜ਼ਾਂ ਮਿਡਲ ਈਸਟ 'ਚ ਵੀ ਚੱਲ ਰਹੀਆਂ ਨੇ, ਵੈਸਟ ਏਸ਼ੀਆ ਵੀ ਉਸ ਹਿਸਾਬ ਨਾਲ ਲਗਾ ਲਓ ਤੁਸੀਂ, ਫਲਸਤੀਨ ਵਾਲਾ ਲਗਾ ਲਓ, ਯੂਕਰੇਨ, ਰਸ਼ੀਆ, ਕਈ ਸਾਰੀਆਂ ਚੀਜ਼ਾਂ ਨੇ। ਤਾਂ ਮਤਲਬ ਦੁਨੀਆ ਭਰ 'ਚ ਚੱਲ ਰਹੀਆਂ ਨੇ ਅੱਡ ਅੱਡ ਤਰੀਕੇ ਨਾਲ। ਉਸ ਸਾਰੇ ਮਾਮਲੇ ਦੇ ਦੌਰਾਨ ਟਰੰਪ ਹੋਣਾ ਦਾ ਜਾਂ ਫਿਰ ਅਮਰੀਕਾ ਦਾ ਪਰਮਾਣੂ ਹਥਿਆਰਾਂ ਦਾ ਪਰੀਖਣ ਕਰਨਾ, ਇਹ ਮਤਲਬ ਉਹ ਤਾਂ ਹੈ। ਅਤੇ ਟਰੰਪ ਸਾਹਿਬ ਨੇ ਜਿਹੜੇ ਸਾਊਥ ਏਸ਼ੀਆ ਬਾਰੇ, ਜਿਵੇਂ ਚਾਈਨਾ ਅਤੇ ਪਾਕਿਸਤਾਨ ਬਾਰੇ ਜਿਹੜੇ ਦਾਅਵੇ ਕੀਤੇ ਨੇ, ਕੀ ਉਹਨਾਂ ਦਾ ਅਸਰ ਇੰਡੀਆ 'ਤੇ ਵੀ ਪਊਗਾ ਜਾਂ ਨਹੀਂ ਪਊਗਾ, ਇਹ ਮਤਲਬ ਆਉਣ ਵਾਲੇ ਦਿਨਾਂ 'ਚ ਆਪਾਂ ਦੇਖਾਂਗੇ। ਇਹਨੂੰ ਮੈਂ ਇੰਡੀਅਨ ਕੰਟੈਕਸਟ 'ਚ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਅਮੈਰੀਕਨ ਕੰਟੈਕਸਟ 'ਚ ਜ਼ਿਆਦਾ ਬਿਹਤਰੀ ਨਾਲ ਆਪਣੇ ਜਿਹੜੇ ਅਮਰੀਕਾ ਦੇ ਪ੍ਰੋਗਰਾਮ ਕਰਦੇ ਨੇ ਪੱਤਰਕਾਰ, ਉਹ ਜ਼ਰੂਰ ਦੱਸਣਗੇ ਜੀ। ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਗੱਲ ਰਾਜਸਥਾਨ ਦੇ ਜੈਪੁਰ ਤੋਂ ਹੈ, ਜਿੱਥੇ ਇੱਕ ਡੰਪਰ ਦੇ ਡਰਾਈਵਰ ਨੇ ਸੜਕ ਦੇ ਉੱਪਰ ਐਸਾ ਤਾਂਡਵ ਮਚਾਇਆ ਕਿ 17 ਗੱਡੀਆਂ ਕੁਚਲ ਦਿੱਤੀਆਂ। ਕਿੰਨੇ ਲੋਕਾਂ ਦੀ ਜਾਨ ਗਈ ਹੈ ਇਸ ਸਾਰੇ 'ਚ? ਅੱਜ ਬਹੁਤ ਭਿਆਨਕ ਦਿਨ ਹੈ। ਮੈਂ ਤਾਂ ਮਤਲਬ ਜਿਵੇਂ ਮੇਰੇ ਡੈਸਕਟਾਪ 'ਤੇ ਮੈਂ ਅੱਡ-ਅੱਡ ਸੂਬਿਆਂ ਦੇ ਅਖਬਾਰਾਂ ਨੂੰ ਖੋਲ੍ਹਿਆ ਹੋਇਆ ਹੈਗਾ ਅਤੇ ਸਾਰੇ ਕਿਤੋਂ ਹੀ ਇਸ ਕਿਸਮ ਦੀਆਂ ਖਬਰਾਂ ਨੇ ਜਿਨ੍ਹਾਂ 'ਚ 15 ਤੋਂ ਵੱਧ ਮੌਤਾਂ ਦੇ ਐਕਸੀਡੈਂਟ ਹੋਏ ਨੇ। ਇਹ ਜੈਪੁਰ ਦੀ ਆਪਾਂ ਗੱਲ ਕਰ ਰਹੇ ਹਾਂ। ਇੱਥੇ 15 ਜਾਣਿਆਂ ਦੀ ਡੈਥ ਦੀ ਜਿਹੜੀ ਕਾਊਂਟਿੰਗ ਹੈ ਉਹ ਹੋ ਚੁੱਕੀ ਹੈਗੀ ਆ। 17 ਗੱਡੀਆਂ ਨੂੰ ਕੁਚਲਤਾ ਇਸ ਨੇ ਡੰਪਰ ਨੇ। ਤਾਂ ਮਤਲਬ ਆਪਾਂ ਪਹਿਲਾਂ ਵੀ ਜਦੋਂ ਇੱਕ ਵਾਰ ਆਪਾਂ ਗੱਲ ਕਰ ਰਹੇ ਸੀ 3-4 ਦਿਨ ਪਹਿਲਾਂ ਵੀ, ਉਦੋਂ ਵੀ ਮੈਂ ਇਹੀ ਕਹਿ ਰਿਹਾ ਸੀਗਾ ਕਿ ਬਹੁਤ ਅੱਡ-ਅੱਡ ਤਰੀਕਿਆਂ ਨਾਲ ਮਤਲਬ ਬਹੁਤ ਘਟੀਆ ਤਰੀਕਿਆਂ ਨਾਲ ਇੰਡੀਆ 'ਚ ਜਿਹੜੀ ਲਾਈਫ ਹੈ ਉਹ ਜਾਂਦੀ ਹੁੰਦੀ ਹੈ। ਤਾਂ ਇੱਕ ਇਹ ਹੈ, ਰਾਜਸਥਾਨ ਤੋਂ ਹੀ ਜੋਧਪੁਰ 'ਚ ਇੱਕ 15 ਮੌਤਾਂ ਦਾ ਐਕਸੀਡੈਂਟ ਹੋਇਆ ਗਾ। ਪਰਿਵਾਰ ਸੀਗੇ ਬਹੁਤ ਸਾਰੇ ਅਤੇ ਉਹ ਜਾ ਰਹੇ ਸੀਗੇ ਕਿਤੇ ਮੱਥਾ ਟੇਕਣ ਅਤੇ ਹਿੰਦੂ ਕਿਸੇ ਦੇਵੀ ਦੇਵਤਾ ਦੇ ਧਾਮ ਦਰਸ਼ਨ ਕਰਨ ਜਾ ਰਹੇ ਸੀ, ਮੱਥਾ ਟੇਕਣ ਜਾ ਰਹੇ ਸੀ, ਅਤੇ ਉੱਥੇ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਗਾ ਅਤੇ 15 ਲਾਸ਼ਾਂ ਉੱਥੇ ਵੀ ਇਕੱਠੀਆਂ ਜਲੀਆਂ ਨੇ। ਅਤੇ ਤੇਲੰਗਾਨਾ ਦੇ ਵਿੱਚ ਵੀ ਮਤਲਬ ਇਸੇ ਕਿਸਮ ਦਾ ਬੱਸ ਅਤੇ ਡੰਪਰ ਦਾ ਐਕਸੀਡੈਂਟ ਹੈ, 20 ਮੌਤਾਂ ਉੱਥੇ ਹੋਈਆਂ ਨੇ। ਤਾਂ ਮਤਲਬ ਅੱਜ ਮੈਂ ਦੇਖ ਰਿਹਾ ਸੀਗਾ ਅੱਡ-ਅੱਡ ਸੂਬਿਆਂ ਦੀ, ਤੇਲੰਗਾਨਾ, ਰਾਜਸਥਾਨ,
ਹਿਮਾਚਲ ਤੋਂ ਵੀ ਖਬਰ ਸੀਗੀ, ਖੂਹ 'ਚ ਖਾਈ 'ਚ ਇੱਕ ਬੱਸ ਡਿੱਗ ਗਈ ਸੀਗੀ। ਤਾਂ ਇਸ ਕਿਸਮ ਦੀਆਂ ਖਬਰਾਂ ਸੀਗੀਆਂ, ਬਹੁਤ ਮਤਲਬ ਅਜੀਬ ਲੱਗ ਰਿਹਾ ਸੀਗਾ, ਇੰਨੇ ਜ਼ਿਆਦਾ ਐਕਸੀਡੈਂਟ ਹੋਏ ਨੇ। ਜੀ, ਉਧਰ ਦਿੱਲੀ ਦੇ ਵਿੱਚ ਜਿਹੜਾ ਪੋਲਿਊਸ਼ਨ ਹੈ ਉਸ ਨੂੰ ਲੈ ਕੇ ਬੇਹੱਦ ਵਿਵਾਦ ਮਚੇ ਹੋਏ ਨੇ, ਤੇ ਇਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ ਜੀ। ਹਾਂਜੀ, ਸੁਪਰੀਮ ਕੋਰਟ ਨੇ ਅੱਜ ਦਿੱਲੀ ਐਨਸੀਆਰ ਦੇ ਵਿੱਚ ਜਿਹੜਾ ਪੋਲਿਊਸ਼ਨ ਵੱਧ ਰਿਹਾ ਗਾ ਉਹਦੇ ਬਾਰੇ ਹਲਫਨਾਮਾ ਦਾਇਰ ਕਰਨ ਵਾਸਤੇ ਕਿਹਾ ਗਾ, ਤੇ ਉਹਦੇ 'ਚ ਚੀਫ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਵਿਨੋਦ ਚੰਦਨ ਦੀ ਬੈਂਚ ਸੀ, ਉਹਦੇ 'ਚ ਸੁਣਵਾਈ ਹੋ ਰਹੀ ਸੀ। ਉਹਦੇ 'ਚ ਇਹ ਵੀ ਸੀਗਾ ਕਿ ਪਿਛਲੇ ਦੀਵਾਲੀ ਤੋਂ ਬਾਅਦ ਮਤਲਬ ਦੀਵਾਲੀ ਵਾਲੇ ਦਿਨ ਵੀ ਸਿਰਫ 37 ਚੋਂ 9 ਏਅਰ ਕੁਆਲਿਟੀ ਮੋਨੀਟਰਿੰਗ ਸਟੇਸ਼ਨ ਹੀ ਕੰਮ ਕਰ ਰਹੇ ਸੀਗੇ। ਮਤਲਬ 37 ਟੋਟਲ ਏਅਰ ਕੁਆਲਿਟੀ ਮੋਨੀਟਰਿੰਗ ਸਟੇਸ਼ਨ ਸੀਗੇ, ਉਹਨਾਂ ਤੋਂ ਸਿਰਫ 9 ਹੀ ਕੰਮ ਕਰ ਰਹੇ ਸੀਗੇ। ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਫਲੋ ਤੁਸੀਂ ਕਹਿ ਸਕਦੇ ਹੋ, ਜਾਂ ਫਿਰ ਇੱਕ ਘਪਲੇਬਾਜ਼ੀ ਵੀ ਕਹਿ ਸਕਦੇ ਹੋ ਕਿ ਅਸਲ 'ਚ ਕਿੰਨੇ ਜ਼ਿਆਦਾ ਪੋਲਿਊਸ਼ਨ ਹੈਗਾ ਉਹਦੀ ਜਾਣਕਾਰੀ ਦੇ ਰਹੇ ਚੰਗੇ ਤਰੀਕੇ ਨਾਲ। ਦੂਜੇ ਜਿਹੜੇ ਕੰਮ ਵੀ ਕਰ ਰਹੇ ਸੀਗੇ ਨੋ ਸਿਸਟਮ, ਉੱਥੇ ਵੀ ਉਹਨਾਂ ਨੇ ਵਾਟਰ ਗਨ ਲਗਾ ਰੱਖੀਆਂ ਸੀਗੀਆਂ ਤਾਂ ਕਿ ਪਾਣੀ ਕਰਕੇ ਉੱਥੇ ਡਸਟ ਸੈਟਲ ਹੋ ਜਾਵੇ ਤੇ ਉਹਨਾਂ ਦੇ ਆਲੇ ਦੁਆਲੇ ਹਵਾ ਠੀਕ ਰਹਿ ਸਕੇ, ਤਾਂ ਡੇਟਾ ਨੂੰ ਮੈਨੂਫੈਕਚਰ ਕੀਤਾ ਜਾ ਸਕੇ। ਅੱਜ ਮੈਂ ਦੇਖ ਰਿਹਾ ਸੀਗਾ ਬਹੁਤ ਸਾਰੇ ਜਾਣਿਆਂ ਨੇ ਆਪਣੇ ਬਾਲਕਨੀਆਂ ਤੋਂ ਫੋਟੋ ਪਾ ਰੱਖੀਆਂ ਸੀਗੀਆਂ, ਅਤੇ ਕਈਆਂ ਨੇ ਆਪਣੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਏਅਰ ਫਰੈਸ਼ਨਰ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜਾ AQI ਦਾ ਮੀਟਰ ਹੁੰਦਾ ਉਹਦੀਆਂ ਫੋਟੋਆਂ ਪਾ ਰੱਖੀਆਂ ਸੀ, ਜਿਹਦੇ 'ਚ ਕਿਸੇ 700 ਸੀਗਾ, ਕਿਸੇ 600 ਸੀਗਾ। ਤੇ ਅੱਜ ਉੱਦਾਂ ਜਿਹੜਾ ਦੱਸਿਆ ਜਾ ਰਿਹਾ ਸੀਗਾ ਉਹਦੇ 'ਚ 488 500 ਦੇ ਨੇੜੇ ਤੇੜੇ ਦਾ ਅੱਜ ਸਰਕਾਰੀ ਡੇਟਾ ਵੀ ਸੀਗਾ। ਤਾਂ ਮਤਲਬ ਬਹੁਤ ਖਰਾਬ ਏਅਰ ਕੁਆਲਿਟੀ ਹੁਣ ਵੀ ਬਣੀ ਹੋਈ ਹੈ। ਹੁਣ ਤਾਂ ਕੋਈ ਪਰਾਲੀ ਵੀ ਨਹੀਂ ਜਲ ਰਹੀ, ਫਿਰ ਕਿਉਂ ਦਿੱਲੀ ਦੀ ਹਵਾ ਇੰਨੀ ਖਰਾਬ ਹੈ, ਇੰਨੀ ਦੂਸ਼ਿਤ ਹੈ, ਇੰਨੀ ਜ਼ਹਿਰੀਲੀ ਹੈ? ਇਹ ਤਾਂ ਹੁਣ ਦਿੱਲੀ ਵਾਲਿਆਂ ਨੂੰ ਤਲਾਸ਼ਣਾ ਪਊਗਾ, ਇੰਡਸਟਰੀਆਂ ਵਾਲਿਆਂ ਤੋਂ ਵੀ ਸਵਾਲ ਪੁੱਛਣੇ ਪੈਣਗੇ, ਗੱਡੀਆਂ ਤੋਂ ਵੀ ਸਵਾਲ ਪੁੱਛੇ ਜਾਣਗੇ। ਇੱਥੇ ਜਿਹੜੀ ਖਰਾਬ ਮੈਨੇਜਮੈਂਟ ਦਿੱਲੀ 'ਚ ਸਰਕਾਰਾਂ ਨੇ ਕੀਤੀ ਹੋਈ ਹੈ ਉਹਨਾਂ ਤੋਂ ਵੀ ਸਵਾਲ ਪੁੱਛਣੇ ਬਣਦੇ ਨੇ। ਠੀਕ ਹੈ, ਕਿਸਾਨਾਂ ਨੂੰ ਤੁਸੀਂ ਕਿੰਨੇ ਚਿਰ ਵਿਲਨ ਬਣਾਓਗੇ? ਹੁਣ ਤਾਂ ਤੁਹਾਡੀ ਅਸਲੀਅਤ ਤੁਹਾਡੇ ਸਾਹਮਣੇ, ਅੱਖਾਂ ਦੇ ਸਾਹਮਣੇ ਆ ਚੁੱਕੀ ਹੈ। ਜੀ, ਇਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਰਿਪੋਰਟ ਇਹ ਕਹਿੰਦੀ ਹੈ ਵੀ ਭਾਰਤੀ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਇਹ ਬੜਾ ਮੁਨਾਫਾ ਦੇ ਰਹੀਆਂ ਨੇ ਜੀ। ਹਾਂਜੀ, ਇਹ ਮਤਲਬ ਇਕਨੋਮਿਕਸ ਦੇ ਹਿਸਾਬ ਨਾਲ ਅੱਜ ਇੱਕ ਕਹਿ ਲਈਏ ਕਿ ਇੱਕ ਅਜੀਬ ਜਿਹੀ ਖਬਰ ਕਹਿ ਲਓ, ਜਾਂ ਫਿਰ ਇਹਨੂੰ ਇੰਟਰਸਟਿੰਗ ਖਬਰ ਕਹਿ ਸਕਦੇ ਹਾਂ ਆਪਾਂ ਉਸ ਹਿਸਾਬ ਨਾਲ, ਕਿ ਭਾਰਤ 'ਚ ਜਿਹੜੀ ਸ਼ਰਾਬ ਕੰਪਨੀਆਂ ਨੇ ਉਹ 14 ਗੁਣਾ ਮਤਲਬ 14 ਟਾਈਮਸ ਰਿਟਰਨ ਦੇ ਰਹੀਆਂ ਨੇ। ਦੁਨੀਆ ਭਰ 'ਚ ਉੱਦਾਂ ਸ਼ਰਾਬ ਦੀ ਜਿਹੜੀ ਖਪਤ ਹੈ ਉਹ ਘਟੀ ਹੈ, ਪਰ ਭਾਰਤ ਦੇ ਬਾਜ਼ਾਰਾਂ 'ਚ ਵਧੀ ਹੈ। ਅਤੇ ਭਾਰਤ ਦਾ ਬਾਜ਼ਾਰ ਜਿਹੜਾ ਹੈ 60 ਅਰਬ ਡਾਲਰ ਦਾ ਹੋ ਚੁੱਕਿਆ ਹੈਗਾ। 60 ਅਰਬ ਡਾਲਰ ਦਾ ਜਿਹੜਾ ਭਾਰਤ ਦਾ ਲਿਕਰ ਮਾਰਕੀਟ ਹੈ ਉਹ ਬਣ ਚੁੱਕੀ ਹੈ। ਇਹਦੇ 'ਚ ਆਪਾਂ ਇਹ ਵੀ ਦੇਖ ਰਹੇ ਸੀਗੇ, ਅਮਰੀਕਾ, ਯੂਰਪ, ਚੀਨ ਵਰਗੇ ਜਿਹੜੇ ਬਾਜ਼ਾਰ ਸੀਗੇ ਉਹਨਾਂ 'ਚ ਜਿਹੜੇ ਵੱਡੀ ਸ਼ਰਾਬ ਦੀਆਂ ਕੰਪਨੀਆਂ ਸੀਗੀਆਂ ਉਹਨਾਂ ਦੇ ਸ਼ੇਅਰ ਟੁੱਟੇ ਵੀ ਨੇ, ਉਹਨਾਂ ਨੂੰ ਘਾਟਾ ਵੀ ਮਤਲਬ ਉਹਨਾਂ ਦਾ ਮਾਰਕੀਟ ਸ਼ੇਅਰ ਉਹ ਵੀ ਘਟਿਆ ਗਾ। ਅਤੇ ਇੱਧਰ ਇੰਡੀਆ ਦੇ ਵਿੱਚ ਵਧ ਰਿਹਾ ਗਾ ਲਗਾਤਾਰ। ਅਤੇ ਇਹਦੇ 'ਚ ਕਈ ਡਿਸਟਿਲਰੀਜ਼ ਅਤੇ ਕੰਪਨੀਆਂ ਜਿਵੇਂ ਤਿਲਕ ਨਗਰ ਇੰਡ ਹੋ ਗਈ, ਰੇਡੀਕੋ ਖੇਤਾਨ ਹੋ ਗਈ, ਗਲੋਬਲ ਸਪਿਰਿਟਜ਼ ਹੋ ਗਈ, GM ਬੇਵਰੀਜ਼, ਯੂਨਾਈਟਿਡ ਸਪਿਰਿਟਸ, ਸਾਰਿਆਂ ਦੇ ਜਿਹੜੇ ਸ਼ੇਅਰ ਹੈਗੇ ਉਹ ਲਗਾਤਾਰ ਵਧ ਰਹੇ ਨੇ। 4 ਸਾਲਾਂ 'ਚ ਮੱਧ ਪ੍ਰਦੇਸ਼, ਰਾਜਸਥਾਨ, ਉੱਥੇ ਸਭ ਤੋਂ ਵੱਧ ਜਿਹੜੀ ਸ਼ਰਾਬ ਦੀ ਖਪਤ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇੰਡੀਆ ਦੇ ਕਈ ਸੂਬਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸ਼ਰਾਬਬੰਦੀ ਲਾਗੂ ਵੀ ਹੈ। ਜੇ ਉੱਥੇ ਸ਼ਰਾਬਬੰਦੀ ਚੱਕ ਦਿੱਤੀ ਜਾਵੇ ਤਾਂ ਕੀ ਮਤਲਬ ਇੰਡੀਆ ਮੇਰੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਸ਼ਰਾਬ ਦੀ ਮਾਰਕੀਟ ਹੋ ਸਕਦੀ ਹੈ। ਮਤਲਬ ਇਹਨੂੰ ਤੁਸੀਂ ਨੈਗੇਟਿਵ ਦੇਖੋਗੇ ਤਾਂ ਇਹ ਹੈ ਕਿ ਦੇਖੋ ਕਿੰਨੀ ਜ਼ਿਆਦਾ ਕੰਜ਼ੰਪਸ਼ਨ ਇੰਡੀਆ ਦੇ ਵਿੱਚ ਐਲਕੋਹਲ ਦੀ ਹੋ ਰਹੀ ਹੈ। ਪੋਜ਼ੀਟਿਵਲੀ ਤਾਂ ਸਿਰਫ ਸ਼ਰਾਬ ਕਾਰੋਬਾਰੀਆਂ ਵਾਸਤੇ ਜਿਹੜੇ ਕਿ ਮੁਨਾਫੇ ਕਮਾਉਂਦੇ ਨੇ, ਉਹਨਾਂ ਕਰਕੇ ਕਿੰਨੇ ਘਰ ਬਰਬਾਦ ਹੁੰਦੇ ਨੇ, ਤਾਂ ਉਹ ਤਾਂ ਇੱਕ ਗੱਲ ਹੈ ਹੀ। ਸਿਰਫ ਜੇ ਵਪਾਰੀਆਂ ਦੇ ਐਂਗਲ ਤੋਂ ਦੇਖੀਏ ਤਾਂ ਪੋਜ਼ੀਟਿਵ ਖਬਰ ਹੈ। ਦੇ ਦੁਨੀਆ, ਦੇਸ਼, ਮੁਲਕ ਦੇ ਲੋਕਾਂ ਦੇ ਹੈਲਥ, ਉਹ ਸਾਰੇ ਮਾਮਲਿਆਂ 'ਚ ਦੇਖੀਏ ਤਾਂ ਫਿਰ ਕਿੰਨੀ ਮਤਲਬ ਉਸ ਹਿਸਾਬ ਨਾਲ ਆਪਾਂ ਕਹਦੇ ਕਿੰਨੀ ਭਿਆਨਕ ਖਬਰ ਹੈ ਕਿ ਇੱਥੇ ਲਗਾਤਾਰ ਐਲਕੋਹਲ ਦੀ ਕੰਜ਼ੰਪਸ਼ਨ ਵਧ ਰਹੀ ਹੈ। ਜੀ, ਇਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਬੀਤੀ ਰਾਤ ਮੋਗੇ ਦੀ ਕੁੜੀ ਹਰਮਨਪ੍ਰੀਤ ਕੌਰ ਦੀ ਕਪਤਾਨੀ ਦੇ ਵਿੱਚ ਭਾਰਤ ਦੀ ਵਿਮਨਸ ਕ੍ਰਿਕਟ ਟੀਮ ਨੇ ਇਤਿਹਾਸ ਰਚਿਆ ਹੈ। ਪਹਿਲੀ ਵਿਮਨਸ ਕ੍ਰਿਕਟ ਟੀਮ ਬਣੀ ਹੈ ਭਾਰਤ ਦੀ, ਜਿਹਨੇ ਪਹਿਲੀ ਹੀ ਕਪਤਾਨ ਹੈ ਹਰਮਨ, ਇਹ ਜਿਹਨੇ ਜਿਤਾਇਆ ਹੈ ਭਾਰਤ ਨੂੰ ਵਿਸ਼ਵ ਕੱਪ।
ਹੁਣ ਵਿਸ਼ਵ ਵਿਜੇਤਾ ਹੈ ਜੀ ਭਾਰਤ ਕ੍ਰਿਕਟ ਦੇ ਮਾਮਲੇ ਦੇ ਵਿੱਚ, ਤੇ ਇਸ ਦੇ ਵਿੱਚ ਸਭ ਤੋਂ ਵੱਡਾ ਸਿਹਰਾ ਜਾਂਦਾ ਹੈ ਹਰਮਨਪ੍ਰੀਤ ਕੌਰ ਨੂੰ। ਦੇਖੋ ਯਾਦ ਕਰੋ ਸਾਲ 1983, ਜੇ ਤੁਸੀਂ ਜੀ 1983 ਚ ਵੀ ਜਿਹੜੇ ਇੰਡੀਆ ਨੇ ਪਹਿਲਾ ਵਰਲਡ ਕੱਪ ਜਿੱਤਿਆ ਸੀ ਉਹ ਵੀ ਪੰਜਾਬੀ ਸੀਗਾ, ਕਪਿਲ ਦੇਵ ਕਪਤਾਨ ਸੀਗੇ ਤੇ ਉਹਨਾਂ ਨੇ ਪਹਿਲਾ ਵਰਲਡ ਕੱਪ ਜਿਤਾਇਆ ਸੀਗਾ। ਤੇ ਵੂਮਨਸ 'ਚ ਵੀ ਇਹ ਇੰਟਰਸਟਿੰਗ ਖਬਰ ਹੈ ਉਸ ਹਿਸਾਬ ਨਾਲ ਕਿ ਜਿਹੜੀ ਹਰਮਨਪ੍ਰੀਤ ਕੌਰ ਹੈ ਮੋਗੇ ਦੇ ਰਹਿਣ ਵਾਲੀ, ਉਹਨਾਂ ਨੇ ਵਰਲਡ ਕੱਪ ਜਿਤਾਇਆ ਹੈਗਾ। ਉਹਨਾਂ ਨੇ ਜਦੋਂ ਟਰੋਫੀ ਲੈਣ ਜਾ ਰਹੇ ਸੀਗੇ ਤੇ ਪੰਜਾਬੀ ਤੁਹਾਨੂੰ ਪਤਾ ਹੈ ਕਿ ਸੈਲੀਬ੍ਰੇਸ਼ਨ 'ਚ ਕਿੱਥੇ ਪਿੱਛੇ ਰਹਿੰਦੇ ਨੇ, ਉਹ ਭੰਗੜਾ ਪਾਉਂਦੀ ਹੋਈ ਉਹ ਟਰੋਫੀ ਚੱਕਣ ਗਈ ਸੀਗੀ। ਤੇ ਉਸ ਤੋਂ ਬਾਅਦ ਟੀਮ ਨੇ ਭੰਗੜਾ ਪਾਇਆ, ਮੋਗਾ ਸ਼ਹਿਰ ਵੀ ਨੱਚ ਰਿਹਾ ਸੀ, ਪੰਜਾਬ ਵੀ ਨੱਚ ਰਿਹਾ ਸੀਗਾ। ਤੇ ਆਈਕੋਨਿਕ ਕੈਚ ਜਿਵੇਂ ਕਪਿਲ ਦੇਵ ਨੇ 1983 ਚ ਆਖਰੀ ਕੈਚ ਫੜ ਕੇ ਉਹ ਕੀਤਾ ਸੀਗਾ, ਸੇਮ ਆਈਕੋਨਿਕ ਕੈਚ ਹਰਮਨਪ੍ਰੀਤ ਜਿਹੜੇ ਕਿ ਇੰਡੀਆ ਦੇ ਕਪਤਾਨ ਸੀਗੇ ਉਹਨਾਂ ਨੇ ਆਪਾਂ ਕਹਿ ਲਈਏ ਕਿ ਕੈਚ ਫੜਿਆ ਸੀਗਾ। ਤੇ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਕੁਆਲਿਟੀ ਜਿਹੜਾ ਗੇਮ ਹੈ ਉਹ ਇੰਡੀਆ ਦੇ ਵੂਮਨ ਕ੍ਰਿਕਟਰਸ ਨੇ ਦਿਖਾਇਆ ਹੈਗਾ। ਤੇ ਦੱਸਦਾ ਕਿ ਜਿਹੜਾ ਹਰਮਨਪ੍ਰੀਤ ਕੌਰ ਹੈ, ਇਹਨਾਂ ਦੇ ਜਿਹੜੇ ਫਾਦਰ ਨੇ ਇਹ ਵਾਲੀਬਾਲ ਦੇ ਪਲੇਅਰ ਰਹੇ ਨੇ, ਬਾਸਕਟਬਾਲ ਦੇ ਪਲੇਅਰ ਰਹੇ ਨੇ। ਜੀ ਹਾਂਜੀ, ਤੇ ਪਰਿਵਾਰ 'ਚ ਮਤਲਬ ਉਸ ਹਿਸਾਬ ਨਾਲ ਸਪੋਰਟਸ ਦਾ ਪਹਿਲਾ ਹੀ ਹੈ ਇੱਕ ਹਿਸਾਬ ਕਿਤਾਬ ਹੈ। ਦੁੰਨੇ ਕੇ ਪਿੰਡ ਹੈਗਾ, ਉੱਥੋਂ ਜੀ ਦੇ ਇਹ ਰਹਿਣ ਵਾਲੇ ਨੇ। ਤੇ ਬਹੁਤ ਵਧੀਆ ਕੱਲ ਆਪਾਂ ਨੂੰ ਖੇਡ ਦੇਖਣ ਨੂੰ ਮਿਲਿਆ ਉਹਨਾਂ ਦਾ। ਤੇ ਜੀ ਕਾਫੀ ਮਤਲਬ ਉਸ ਹਿਸਾਬ ਨਾਲ ਪੰਜਾਬੀਆਂ ਵਾਸਤੇ ਸਕੂਨ ਭਰੀ ਖਬਰ ਹੈ। ਇਹ ਕੁੜੀਆਂ ਦੇ ਪੱਖ ਤੋਂ ਜੇਕਰ ਦੇਖਣਾ ਹੋਵੇ ਤਾਂ ਉਹ ਕਿਵੇਂ ਦੇਖਦੇ ਹੋ ਫਿਰ, ਇਸ ਚੀਜ਼ ਨਾਲ ਕਿੰਨਾ ਕੁ ਹੁਲਾਰਾ ਮਿਲਦਾ ਹੈ ਬਾਕੀ ਉਹਨਾਂ ਧੀਆਂ ਨੂੰ ਜਿਨ੍ਹਾਂ ਨੂੰ ਡੱਕ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅੱਗੇ ਵਧਣ ਤੋਂ ਕਿਤੇ ਨਾ ਕਿਤੇ ਅੱਜ ਦੇ ਸਮੇਂ 'ਚ 2025 'ਚ ਬੈਠਿਆਂ ਵੀ ਰੋਕਿਆ ਜਾਂਦਾ ਹੈ। ਦੇਖੋ ਦੋ ਚੀਜ਼ਾਂ ਨੇ, ਇੱਕ ਤਾਂ ਮਤਲਬ ਨੋ ਡਾਊਟ ਕਿ ਪੈਟਰੀਆਰਕੀ ਜਿਹਨੂੰ ਆਪਾਂ ਪਿੱਤਰ ਸੱਤਾ ਕਹਿੰਦੇ ਆ, ਉਹਦਾ ਬੋਲਬਾਲਾ ਤਾਂ ਹੈਗਾ, ਉਹ ਦੇਖਣ ਨੂੰ ਮਿਲਦਾ ਗਾ। ਕੁੜੀਆਂ ਨੂੰ ਬਹੁਤ ਸਾਰੇ ਕੰਮ ਕਰਨ ਤੋਂ ਰੋਕੇ ਜਾਂਦੇ ਨੇ। ਈਵਨ ਕ੍ਰਿਕਟ ਗੇਮ ਨੇ ਵੀ ਖਾਸੀ ਪੈਟਰੀਆਰਕੀ ਦਿਖਾਈ ਹੈ ਕੁੜੀਆਂ ਪ੍ਰਤੀ। ਤੁਹਾਨੂੰ ਮੈਂ ਦੱਸ ਦਿਆਂ 2005 ਤੱਕ ਜਿਹੜੀਆਂ ਖੇਡਦੀਆਂ ਹੁੰਦੀਆਂ ਸੀ ਇੰਡੀਆ ਦੀ ਕ੍ਰਿਕਟ, ਉਹਨਾਂ ਦੀ ਮੈਚ ਫੀਸ ਸਿਰਫ 1000 ਰੁਪਏ ਸੀਗੀ। ਤੇ ਮੈਚ ਫੀਸ 1000 ਰੁਪਏ ਸੀ ਸਿਰਫ। ਤੇ ਮੈਨ ਕ੍ਰਿਕਟਰਾਂ ਦੀ ਫੀਸ ਤੁਸੀਂ ਯਾਦ ਕਰੋ, ਉਸ ਟਾਈਮ ਤਕਰੀਬਨ 2.5 ਲੱਖ, ਪਤਾ ਨਹੀਂ ਤੇ 3.25 ਲੱਖ ਰੁਪਈਏ ਫੀਸ ਸੀ ਉਸ ਟਾਈਮ। ਤਾਂ ਕਿੰਨਾ ਜ਼ਿਆਦਾ ਅੰਤਰ ਸੀਗਾ, ਠੀਕ ਹੈ। ਤਾਂ ਮਤਲਬ ਉੱਥੇ ਅੱਜ ਵੀ ਆਪਾਂ ਦੇਖਦੇ ਹਾਂ ਕਿ ਕਿੰਨਾ ਜ਼ਿਆਦਾ ਡਿਫਰੈਂਸ ਹੈ। ਜਿੰਨਾ ਜ਼ਿਆਦਾ ਸੈਲੀਬ੍ਰੇਸ਼ਨ ਮੇਲ ਕ੍ਰਿਕਟਰਸ ਦਾ ਹੁੰਦਾ, ਫੀਮੇਲ ਕ੍ਰਿਕਟਰਸ ਦਾ ਨਹੀਂ ਹੁੰਦਾ। ਗਰਾਊਂਡ ਲੈਵਲ ਤੋਂ ਹੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਗਾ। ਮੈਂ ਤਾਂ ਮਤਲਬ ਕਈ ਵਾਰ ਜਿਵੇਂ ਸਾਡੇ ਹਰਿਆਣੇ 'ਚ ਕੁੜੀਆਂ ਕੁਸ਼ਤੀ 'ਚ ਬਹੁਤ ਜ਼ਿਆਦਾ ਖੇਡਦੀਆਂ ਨੇ, ਕੁਸ਼ਤੀ ਬਹੁਤ ਖੇਡਦੀਆਂ ਨੇ। ਤੇ ਉਹ ਮਤਲਬ ਪਹਿਲਾਂ ਜਿਹੜਾ ਤੰਜ ਹੁੰਦਾ ਗਾ ਉਹਦੇ ਪਿਓ 'ਤੇ, ਕੁੜੀ ਦੇ ਪਿਓ 'ਤੇ, ਉਹ ਇਹ ਹੁੰਦਾ ਗਾ ਕਿ ਪ੍ਰਧਾਨ ਜੀ ਕਿੱਥੇ ਲਾਤੀ ਕੁੜੀ, ਇਹਦਾ ਤਾਂ ਮੁੰਡਿਆਂ ਵਰਗਾ ਸਰੀਰ ਹੋ ਰਿਹਾ ਗਾ। ਤਾਂ ਮਤਲਬ ਤੁਸੀਂ ਆਪ ਹਿਸਾਬ ਲਗਾਓ ਕਿ ਸਪੋਰਟਸ ਨੂੰ ਮੁੰਡਿਆਂ ਦਾ ਹੀ ਅਧਿਕਾਰ ਖੇਤਰ ਦੱਸ ਕੇ, ਜੇ ਤਾਂ ਉਹ ਔਰਤ ਨੂੰ ਉਹ ਹੀ ਦੇਖਣਾ ਚਾਹੁੰਦੇ ਨੇ ਕਿ ਉਹਦੇ ਲੰਬੇ ਵਾਲ ਹੋਣ, ਕਿਉਂਕਿ ਸਪੋਰਟਸ 'ਚ ਕੁੜੀਆਂ ਵਾਲ ਵੀ ਕੱਟ ਲੈਂਦੀਆਂ ਨੇ। ਤੇ ਉਹਦੇ ਸਿਰ 'ਤੇ ਚੁੰਨੀ ਹੋਵੇ, ਉਸ ਹਿਸਾਬ ਸਪੋਰਟਸ 'ਚ ਤੁਹਾਨੂੰ ਨਿੱਕਰ, ਟੀ ਸ਼ਰਟ ਸਾਰਾ ਕੁਛ ਪਾਉਣਾ ਪੈਂਦਾ ਗਾ। ਉਹ ਜਿਹੜਾ ਗਾਣਾ ਦੰਗਲ ਫਿਲਮ ਦਾ, ਨਿੱਕਰ ਔਰ ਟੀ ਸ਼ਰਟ ਪਹਿਨ ਕੇ ਆ ਗਈ ਛੋਰੀ, ਧਾਕੜ ਹੈ। ਤਾਂ ਉਹ ਮਤਲਬ ਉਸ ਹਿਸਾਬ ਨਾਲ ਰੋਬੀਲਾ ਧਾਕੜ ਜਿਹੜਾ ਉਹਨਾਂ ਦਾ ਸਾਰਾ ਰੋਬ ਵਾਲਾ ਜਿਹੜਾ ਵੂਮਨ ਸਪੋਰਟਸਮੈਨ ਦਾ ਹੋ ਜਾਂਦਾ। ਤੇ ਉਹ ਫਿਰ ਕਿੱਥੇ ਜਰਿਆ ਜਾਂਦਾ ਗਾ ਜਿਹੜੇ ਕੁੜੀਆਂ ਨੂੰ ਜਾਂ ਫਿਰ ਔਰਤਾਂ ਨੂੰ ਦਬ ਕੇ ਰੱਖਣਾ ਚਾਹੁੰਦੇ ਨੇ। ਹਾਲਾਂਕਿ ਪੰਜਾਬ ਹਰਿਆਣੇ 'ਚ ਉਹ ਇਹ ਸਥਿਤੀ ਅੱਜ ਦੇ ਟਾਈਮ ਨਹੀਂ ਹੈ। ਮੈਂ ਤਾਂ ਮਤਲਬ ਜਿਹੜਾ ਮੈਂ ਇੱਕ ਸਰਵੇ ਕੀਤਾ ਸੀਗਾ ਉਹਦੇ 'ਚ ਇੱਕ ਮੇਰਾ ਸਵਾਲ ਸੀਗਾ, ਔਰਤਾਂ ਦੀ ਭਾਗੀਦਾਰੀ ਰਾਜਨੀਤੀ 'ਚ ਹੋਣੀ ਚਾਹੀਦੀ ਹੈ ਨਹੀਂ। ਉਹਦੇ 'ਚ 78% ਜਿਹੜੇ ਪੰਜਾਬ ਦੇ ਲੋਕ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਔਰਤਾਂ ਨੂੰ ਹਰੇਕ ਫੀਲਡ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਹੋਣੀ ਚਾਹੀਦੀ। ਸਿਰਫ 22% ਲੋਕ, ਮੈਂ ਉਸ 3000 ਦਾ ਮੇਰਾ ਡੇਟਾ ਸੀਗਾ ਤੇ ਪੂਰੇ ਪੰਜਾਬ 'ਚ ਫਿਰ ਕੇ ਮੈਂ ਕੀਤਾ ਸੀਗਾ, ਤਾਂ ਸਿਰਫ 22% ਲੋਕ ਇੱਦਾਂ ਦੇ ਸੀਗੇ ਜਿਹੜੇ ਮਤਲਬ ਹਜੇ ਵੀ ਉਸ ਪਿੱਤਰ ਸੱਤਾ ਵਾਲੀ ਸੋਚ ਰੱਖਦੇ ਨੇ। ਤਾਂ ਉਸ ਹਿਸਾਬ ਨਾਲ ਤਾਂ ਇੱਕ ਵੱਡਾ ਤੁਸੀਂ ਕਹਿ ਸਕਦੇ ਹੋ ਕਿ ਆਈਕੋਨਿਕ ਕੈਚ ਫੜਨ ਵਾਲੀ ਹਰਮਨਪ੍ਰੀਤ ਕੌਰ ਨੇ ਇੱਕ ਮਾਈਲਸਟੋਨ ਸਾਬਿਤ ਕਰ ਦਿੱਤਾ ਹੈ ਕਿ ਇੱਕ ਪੰਜਾਬੀ ਕੁੜੀ ਨੇ ਦੁਬਾਰੇ ਤੋਂ ਇੰਡੀਆ ਨੂੰ ਪਹਿਲਾ ਵੂਮਨਸ ਵਰਲਡ ਕੱਪ ਜਿਤਾਇਆ ਹੈਗਾ। ਜੀ,
ਇਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਇੱਕ ਤਰਾਸਦੀ ਅਸੀਂ ਲੰਬੇ ਸਮੇਂ ਤੋਂ ਚੱਲ ਰਹੇ ਹਾਂ। ਕਿਸੇ ਵੀ ਦੇਸ਼ ਦੇ ਵਿੱਚ ਜੰਗ ਛਿੜੇ, ਕਿਤੇ ਵੀ ਦੋ ਦੇਸ਼ ਆਪਸ 'ਚ ਭਿੜਨ, ਭਾਰਤੀਆਂ ਨੂੰ ਪਹਿਲਾਂ ਖਤਰਾ ਪੈਦਾ ਹੋ ਜਾਂਦਾ ਹੈ, ਕਿਉਂਕਿ ਰੋਟੀ ਦੀ ਭਾਲ ਦੇ ਵਿੱਚ ਕਿਹੜਾ ਦੇਸ਼ ਅਜਿਹਾ ਜਿੱਥੇ ਭਾਰਤੀ ਨਹੀਂ ਗਏ ਹੋਏ। ਹਰਿਆਣੇ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੇ ਜਾ ਕੇ ਜੰਤਰ ਮੰਤਰ ਤੇ ਪ੍ਰਦਰਸ਼ਨ ਕੀਤਾ ਹੈ, ਤੇ ਪ੍ਰਦਰਸ਼ਨ ਕਰਨ ਦਾ ਕਾਰਨ ਉਹ ਨੌਜਵਾਨ ਨੇ ਜਿਹੜੇ ਰੂਸ ਯੂਕਰੇਨ ਜੰਗ ਦੀ ਭੇਟ ਚੜੇ ਹੋਏ ਨੇ, ਉੱਥੇ ਫਸੇ ਹੋਏ ਨੇ। ਲਗਾਤਾਰ ਆਪਾਂ ਇਹਨਾਂ ਤੇ ਜ਼ਿਕਰ ਕਰ ਰਹੇ ਹਾਂ, ਪਾਇਓ ਚਾਨਣਾ, ਕੋਈ ਇਹਨਾਂ ਦੀ ਆਸਾਂ ਨੂੰ ਬੂਰ ਪਊ ਜੀ? ਹਾਂਜੀ, ਅਜੇ ਪਰਿਵਾਰ ਗਏ ਹੋਏ ਸੀਗੇ ਜੰਤਰ ਮੰਤਰ, ਤੇ ਮਾਵਾਂ ਰੋ ਰਹੀਆਂ ਸੀ, ਵਿਚਾਰਿਆਂ ਦੇ ਹੱਥਾਂ 'ਚ ਪੋਸਟਰ ਫੜੇ ਹੋਏ ਸੀ ਆਪਣੇ ਮੁੰਡਿਆਂ ਦੇ, ਤੇ ਹੱਥ ਬੰਨ੍ਹ ਕੇ ਬੇਨਤੀਆਂ ਕਰ ਰਹੀਆਂ ਸੀਗੀਆਂ ਕਿ ਸਾਡੇ ਬੱਚਿਆਂ ਨੂੰ ਵਾਪਸ ਭੇਜਿਆ ਜਾਵੇ। ਤੇ 6 ਬੱਚੇ ਹਜੇ ਵੀ ਹਰਿਆਣੇ ਦੇ ਇਸ ਜੰਗ 'ਚ ਫਸੇ ਹੋਏ ਨੇ, ਤੇ 2 ਮੁੰਡਿਆਂ ਦੀ ਮੌਤ ਵੀ ਹੋ ਚੁੱਕੀ ਹੈ ਇਸ ਜੰਗ 'ਚ। ਤਾਂ ਮਤਲਬ 8 ਜਾਣੇ ਸੀਗੇ, ਇਹ 2 ਜਣਿਆਂ ਦੀ ਡੈਥ ਹੋ ਚੁੱਕੀ ਹੈ, ਤੇ ਹਜੇ 6 ਰਹਿੰਦੇ ਨੇ। 6 ਨੂੰ ਵਾਪਸ ਲੈਣ ਵਾਸਤੇ ਅੱਜ ਪਰਿਵਾਰ ਜੰਤਰ ਮੰਤਰ ਤੇ ਇਕੱਠੇ ਸੀਗੇ, ਤੇ ਉਹਨਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਾਰਿਆਂ ਨੂੰ ਲੈਟਰ ਵੀ ਲਿਖੇ। ਦੇਖਦੇ ਹਾਂ ਮਤਲਬ ਬਣਦਾ ਕੀ ਹੈ, ਪਰ ਇਹ ਬਹੁਤ ਅਜੀਬ ਕਿਸਮ ਦੀ ਸੱਚਾਈ ਹੈ। ਜਿਹੜੇ ਬਾਹਰ ਦੂਜੇ ਮੁਲਕਾਂ ਤੋਂ ਹਰਿਆਣੇ ਦੇ ਵਿੱਚ ਡੈਡ ਬੋਡੀਜ਼ ਆ ਰਹੀਆਂ ਨੇ ਬੱਚਿਆਂ ਦੀ, ਨੌਜਵਾਨਾਂ ਦੀਆਂ, ਤੇ ਸਰਕਾਰ ਇਹਦੇ ਤੇ ਚੁੱਪੀ ਸਾਧੇ ਹੋਏ। ਵਿਪਕਸ਼ ਵੀ ਕੁਛ ਨਹੀਂ ਕਰਿਆ, ਆਪੋਜੀਸ਼ਨ ਵੀ ਵਿਆਹ ਸ਼ਾਦੀਆਂ ਦੇ ਫੋਟੋ ਪਾ ਰਹੇ ਨੇ, ਕਿਉਂਕਿ ਵਿਆਹ ਸ਼ਾਦੀਆਂ ਦਾ ਸੀਜ਼ਨ, ਮਤਲਬ ਇਹ ਬੜੀ ਅਜੀਬ ਵੀ ਹੈ ਕਿ ਇਹ ਪੋਲੀਟਿਕਸ ਰਹਿ ਗਈ ਹੈਗੀ ਆ ਹੁਣ। ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈਗਾ ਹਰਿਆਣਾ ਪੰਜਾਬ 'ਚ। ਇਹ ਪੋਲੀਟੀਸ਼ੀਅਨ ਜਿਹੜੇ ਗੰਭੀਰ ਮਸਲੇ ਨੇ ਉਹਨਾਂ ਨੂੰ ਚੱਕਣ ਦੀ ਥਾਂ 'ਤੇ ਦੇਖਿਓ ਜੇ ਵੱਡੇ ਵੱਡੇ ਪੈਲੇਸਾਂ 'ਚ ਜਾ ਕੇ ਗੁਲਾਬ ਜਾਮਣਾ ਖਾਂਦੇ ਹੋਏ ਫੋਟੋਆਂ ਪਾਉਣਗੇ, ਤੇ ਫਲਾਣੇ ਦੀ ਸ਼ਾਦੀ 'ਚ ਸ਼ਾਮਿਲ ਹੋਣ ਦਾ ਮੈਨੂੰ ਮੌਕਾ ਮਿਲਿਆ ਜੀ, ਇਸ ਕਿਸਮ ਦੀ ਇਹਨਾਂ ਦੀ ਲੈਂਗੁਏਜ ਹੋਊਗੀ। ਇਹ ਸੜਕਾਂ 'ਤੇ ਤਾਂ ਦਿਖਦੇ ਨਹੀਂ। ਜੀ, ਉਧਰ ਅਗਲੀ ਗੱਲ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਪੀਯੂ ਦੇ ਵਿੱਚ ਧਰਨੇ ਦੀ ਕਰ ਲੈਂਦੇ ਹਾਂ। ਨੌਜਵਾਨ ਲਗਾਤਾਰ ਵੱਖ-ਵੱਖ ਜਥੇਬੰਦੀਆਂ ਦੇ ਅੱਗੇ ਆ ਕੇ ਜਿਹੜਾ ਐਫੀਡੇਵਿਟ ਭਰਾਇਆ ਜਾ ਰਿਹਾ ਹੈ ਬੱਚਿਆਂ ਦੇ ਕੋਲੋਂ, ਉਸ ਦਾ ਵਿਰੋਧ ਕਰ ਰਹੇ ਨੇ, ਤੇ ਹੁਣ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਹੈ ਜੀ ਪੁਲਿਸ ਦੇ ਨਾਲ। ਹਾਂਜੀ, ਚੰਡੀਗੜ੍ਹ ਦੇ ਵਿੱਚ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੰਦੋਲਨ ਕਰ ਰਹੇ ਨੇ ਸਟੂਡੈਂਟ। ਇੱਕ ਤਾਂ ਜਿਹੜੀ ਪੰਜਾਬ ਯੂਨੀਵਰਸਿਟੀ ਉਹਦੀ ਸੈਨੇਟ ਤੋੜੀ ਜਾ ਰਹੀ ਹੈ, ਯਾਨੀ ਕਿ ਜਿਹੜੀ ਆਟੋਨੋਮਸ ਬੋਡੀ ਸੀਗੀ ਉਸ ਹਿਸਾਬ ਨਾਲ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਉਹਦੇ 'ਚ ਵੱਧ ਸੀ, ਉਹਨੂੰ ਕੇਂਦਰ ਆਪਣੇ ਅਤੇ ਸਟੇਟ ਯੂਨੀਵਰਸਿਟੀ ਸੀਗੀ ਇਹ, ਸੈਂਟਰਲੀ ਫੰਡਿਡ ਬਟ ਸਟੇਟ ਯੂਨੀਵਰਸਿਟੀ ਪੰਜਾਬ ਦੀ। ਤੇ ਹੁਣ ਸੈਂਟਰ ਚਾਹ ਰਿਹਾ ਹੈਗਾ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿੱਤੀ ਜਾਵੇ, ਤੇ ਉਹਨੂੰ ਆਪਣੇ ਹੱਥਾਂ 'ਚ ਲੈਣਾ ਚਾਹ ਰਿਹਾ ਹੈਗਾ। ਇਸੇ ਕਰਕੇ ਉਹ ਸੈਨੇਟ ਤੋੜ ਰਿਹਾ ਹੈਗਾ। ਸੈਨੇਟ ਦੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥਾਂ 'ਚ ਜਾਣ ਤੋਂ ਬਚਾਉਣ ਵਾਸਤੇ ਇਹ ਜਿਹੜੇ ਨੌਜਵਾਨ ਨੇ ਇਹ ਲੜ ਰਹੇ ਨੇ, ਉਹਦੇ ਖਿਲਾਫ ਲੜ ਰਹੇ ਨੇ। ਤੇ ਅੱਜ ਪੁਲਿਸ ਨੇ ਹੱਥੋਂ ਪਾਈ ਵੀ ਕੀਤੀ, ਕੈਂਡਲ ਮਾਰਚ ਕੱਢਿਆ ਸੀਗਾ, ਤੇ ਭੁੱਖ ਹੜਤਾਲ 'ਤੇ ਵੀ ਕਈ ਮੁੰਡੇ ਬੈਠੇ ਹੋਏ ਨੇ। ਕਈ ਸਾਰੇ ਅੱਜ ਜਿਹੜੇ ਆਗੂ ਸੀਗੇ ਉਹ ਪਹੁੰਚੇ। ਆਮ ਆਦਮੀ ਪਾਰਟੀ ਦੇ ਜਿਹੜੇ ਮਲਵਿੰਦਰ ਕੰਗ ਨੇ ਉਹ ਵੀ ਸਕਰੀਏ ਨੇ, ਮਨੀਸ਼ ਤਿਵਾੜੀ ਪਹੁੰਚੇ ਸੀ ਕਾਂਗਰਸ ਵੱਲੋਂ, ਜਿਹੜੇ ਫਰੀਦਕੋਟ ਤੋਂ ਸਾਂਸਦ ਦੇ ਸਰਬਜੀਤ ਸਿੰਘ ਖਾਲਸਾ ਜੀ ਉਹ ਵੀ ਪਹੁੰਚੇ ਸੀਗੇ, ਤੇ ਮਤਲਬ ਅੱਜ ਆਗੂ ਵੀ ਕਈ ਖਾਸੇ ਪਹੁੰਚੇ ਨੇ। ਦੇਖਦੇ ਹਾਂ ਬਣਦਾ ਕੀ ਹੈ, ਪਰ ਜਿਹੜੇ ਨੌਜਵਾਨ ਨੇ ਉਹ ਡਟੇ ਹੋਏ ਨੇ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ। ਜੀ, ਅਗਲੀ ਜੇਕਰ ਗੱਲ ਕਰੀਏ ਉਧਰ ਐਸਜੀਪੀਸੀ ਦੇ 5ਵੀਂ ਵਾਰ ਪ੍ਰਧਾਨ ਬਣ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣੀ। ਹਾਂਜੀ, ਅੱਜ ਰਿਜ਼ਲਟ ਆਏਗਾ ਜੀ, ਤੇ 5th ਟਾਈਮਸ 5ਵੀਂ ਵਾਰ ਐਸਜੀਪੀਸੀ ਦੇ ਪ੍ਰਧਾਨ ਬਣੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ। ਉਹਨਾਂ ਨੇ ਜਿਹੜੇ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਸੀ ਮਿੱਠੂ ਸਿੰਘ, ਉਹਨਾਂ ਨੂੰ 99 ਵੋਟਾਂ ਤੋਂ ਹਰਾਇਆ ਗਾ। ਅਤੇ ਰਘੁਜੀਤ ਸਿੰਘ ਵਿਰਕ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਬਲਦੇਵ ਸਿੰਘ ਨੂੰ ਜੂਨੀਅਰ ਵਾਈਸ ਪ੍ਰੈਜ਼ੀਡੈਂਟ, ਅਤੇ ਸ਼ੇਰ ਸਿੰਘ ਮੰਨ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈਗਾ। ਤੇ ਚੋਣ ਵੋਟਿੰਗ ਹੋਈ, ਤੇ ਵੋਟਾਂ ਤੋਂ ਬਾਅਦ ਟੋਟਲ 117 ਵੋਟਾਂ ਪਈਆਂ, ਜਿਹਦੇ 'ਚ ਮਿੱਠੂ ਸਿੰਘ ਨੂੰ ਸਿਰਫ 18 ਵੋਟਾਂ ਹੀ ਮਿਲੀਆਂ, ਤੇ ਉਹ 99 ਵੋਟਾਂ ਤੋਂ ਚੋਣ ਹਾਰ ਗਏ ਨੇ। ਤੇ ਪਿਛਲੇ ਸਾਲ ਵੱਧ ਵੋਟਾਂ ਪਈਆਂ ਸੀ। ਪਿਛਲੇ ਸਾਲ ਤਾਂ ਇਹਨਾਂ ਨੂੰ 33 ਵੋਟਾਂ ਪਈਆਂ ਸੀਗੀਆਂ, ਪਰ ਇਸ ਵਾਰ ਗਿਣਤੀ ਹੋਰ ਘਟੀ ਹੈ। ਤਾਂ ਮਤਲਬ ਐਸਜੀਪੀਸੀ 'ਚ ਆਪਾਂ ਦੇਖ ਰਹੇ ਹਾਂ ਕਿ ਆਪਾਂ ਇੱਕ ਹਿਸਾਬ ਨਾਲ ਕਹਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਧੜਾ ਹੈਗਾ ਉਹ ਮਜ਼ਬੂਤ ਹੁਣ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਤੇਜਾ ਸਿੰਘ ਸਮੁੰਦਰੀ ਹਾਲ 'ਚ ਇਹ ਪ੍ਰਕਿਰਿਆ ਹੋਈ ਸੀ ਅੱਜ, ਤੇ ਇਹ ਚੋਣ ਅੱਜ ਪੂਰਨ ਹੋ ਚੁੱਕਿਆ, ਤੇ 5ਵੀਂ ਵਾਰ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਹੋਣਗੇ। ਜੀ, ਉਧਰ ਜੇਕਰ ਪੰਜਾਬ ਦੀ ਕਾਂਗਰਸ ਪ੍ਰਧਾਨ ਹੋਣਾ ਦੀ ਗੱਲ ਕਰ ਲਈਏ, ਰਾਜਾ ਵੜਿੰਗ ਇੱਕ ਵਾਰ ਮੁੜ ਕੇ ਉਹ ਵਿਵਾਦਾਂ 'ਚ ਆ ਗਏ ਨੇ ਜੀ।
ਹਾਂਜੀ, ਉਹਨਾਂ ਨੇ ਜਿਹੜੇ ਸਾਬਕਾ ਜਿਹੜੇ ਗ੍ਰਹਿ ਮੰਤਰੀ ਰਹੇ ਸਵਰਗੀਆ ਬੂਟਾ ਸਿੰਘ, ਉਹਨਾਂ ਨੂੰ ਹੋਮ ਮਿਨਿਸਟਰ ਬਣਾਏ ਜਾਣ ਤੋਂ ਬਾਅਦ ਜਿਹੜਾ ਮਜ਼੍ਹਬੀ ਸਿੱਖ ਅਤੇ ਕਾਲੇ ਰੰਗ ਨੂੰ ਲੈ ਕੇ ਉਹਨਾਂ ਨੇ ਤੰਜ ਕੱਸਿਆ ਸੀਗਾ, ਉਹਨੂੰ ਲੈ ਕੇ ਫਿਰ ਚੀਜ਼ਾਂ ਗਰਮ ਹੋ ਗਈਆਂ ਨੇ। ਜਿੰਨੇ ਵੀ ਆਗੂ ਨੇ ਦਲਿਤ ਕਮਿਊਨਿਟੀ ਤੋਂ, ਉਹ ਵੀ ਉਹਨਾਂ ਦੇ ਖਿਲਾਫ ਕਹਿ ਰਹੇ ਨੇ, ਅਤੇ ਪੰਜਾਬ ਦਾ ਜਿਹੜੇ SC ST ਕਮਿਸ਼ਨ ਹੈ, ਉਹਨੇ ਵੀ ਜਸਵੀਰ ਸਿੰਘ ਗੜੀ, ਉਹਨਾਂ ਨੇ ਵੀ ਇਹਦਾ ਨੋਟਿਸ ਲਿਆ ਹੈਗਾ। ਨਹੀਂ, ਜਸਵੀਰ ਸਿੰਘ ਗੜੀ ਨੇ ਵੀ ਇਸ 'ਤੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ। ਤਾਂ ਇਹ ਹੈ ਕਿ ਮਤਲਬ ਫਸ ਤਾਂ ਗਏ ਹੈਗੇ, ਉਹਨਾਂ ਨੂੰ ਬੋਲਣ ਦਾ ਤਾਂ ਪਤਾ ਨਹੀਂ। ਆਪਾਂ ਦੇਖਦੇ ਹਾਂ, ਬਹੁਤ ਲੱਚਰ ਭਾਸ਼ਾ ਦਾ ਪ੍ਰਯੋਗ ਕਰਦੇ ਨੇ ਜੀ। ਉਧਰ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਸਮਾਰਕ ਦਾ ਉਦਘਾਟਨ ਕੀਤਾ ਗਿਆ ਜੀ, ਸ਼ਿਲਾਨਿਆਸ ਹਿੰਦੂ ਰਿਵਾਜਾਂ ਦੇ ਨਾਲ। ਇਹ ਹਰਿਆਣੇ 'ਚ ਵਿਵਾਦ ਹੋ ਗਿਆ ਜੀ। ਹਰਿਆਣੇ 'ਚ ਆਪਾਂ ਨੂੰ ਪਤਾ ਕਿ ਸਢੌਰਾ ਦੇ ਕੋਲ ਲੋਹਗੜ੍ਹ ਉਹਨਾਂ ਦਾ ਸਮਾਰਕ ਬਣਨਾ ਸੀਗਾ, ਅਤੇ ਉੱਥੇ ਜਿਹੜੇ ਮੌਕੇ ਦੀ ਹਕੂਮਤ, ਉਹਨਾਂ ਨੇ ਹਰਿਆਣੇ ਦੀ, ਉਹਨਾਂ ਨੇ ਹਿੰਦੂ ਵਿਧੀ ਨਾਲ ਉਹਦਾ ਉਹ ਕਰਤਾ, ਯੱਗ ਵਗੈਰਾ ਕਰਤਾ ਸੀਗਾ, ਅਤੇ ਉਹ ਪਹਿਲਾਂ ਵੀ ਵਿਵਾਦ ਹੋ ਚੁੱਕਿਆ ਗਾ। SGPC ਨੇ ਉਸ ਬਾਰੇ ਕਿਹਾ ਗਾ। ਉਹ ਜਿਹੜੀ ਹਰਿਆਣੇ ਦੀ ਜਿਹੜੀ BJP ਸਰਕਾਰ, ਮਤਲਬ ਓਵਰਆਲ BJP ਸਰਕਾਰ ਹੀ, RSS ਕਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਕਹਿੰਦੀ। ਉਹ ਕਹਿੰਦੀ ਹੈ ਬੰਦਾ ਬੈਰਾਗੀ। ਉਹਨੂੰ ਹਿੰਦੂ ਸੰਤ ਦੇ ਤੌਰ 'ਤੇ ਉਹ ਕਰਦੀ ਹੈਗੀ ਆ ਪੋਰਟਰੇ, ਤਾਂ ਉਹੀ ਕਰਨ ਦੀ ਕੋਸ਼ਿਸ਼ ਹਰਿਆਣੇ ਦੇ ਵਿੱਚ ਹੋਈ, ਜਿਹਨੂੰ ਲੈ ਕੇ ਸਿੱਖ ਸੰਗਤ ਉੱਥੇ ਪਹੁੰਚੀ, ਉਹਨਾਂ ਨੇ ਵੱਡਾ ਪ੍ਰੋਟੈਸਟ ਕੀਤਾ। ਤਾਂ ਕਹਿ ਸਕਦੇ ਹਾਂ ਕਿ ਬਹੁਤ ਇਹ ਅੱਗ ਨਾਲ ਖੇਡ ਰਹੇ ਨੇ। ਹਿਸਟਰੀ ਨੂੰ ਬਦਲਣ ਦੀ ਕੋਸ਼ਿਸ਼ ਤਾਂ ਹੈ ਹੀ। ਮੈਂ ਕਈ ਵਾਰ ਸ਼ਾਇਦ ਬੁਲੇਟਿਨ 'ਚ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ, ਕਦੇ ਉੱਦਾਂ ਡਿਟੇਲ 'ਚ ਵੀ ਗੱਲ ਕਰਾਂਗੇ ਕਿ ਇਹ ਜਿਹੜੀ ਲੈਂਡ ਹੈ, ਇੰਡਸ ਰਿਵਰ ਤੋਂ ਲੈ ਕੇ ਗੰਗਾ ਦੇ ਉਹ ਤੱਕ, ਜਿੰਨੀ ਵੀ ਲੈਂਡ ਹੈ ਜਿੱਥੇ ਇਹ ਸਾਰੀ ਆਬਾਦੀ ਵਸੀ ਹੋਈ ਹੈ, ਅਤੇ ਇਹਦੇ 'ਚ ਇਹਨੂੰ ਇੰਡਸ ਵੈਲੀ ਸਿਵਲਾਈਜੇਸ਼ਨ, ਇਹਦੀ ਸ਼ੁਰੂਆਤ ਆਪਾਂ ਮੰਨਦੇ ਹੈਗੇ ਆ ਹਿਸਟੋਰੀਕਲੀ, ਅਤੇ ਇਹਨੂੰ ਇਹ ਸਰਸਵਤੀ ਰਿਵਰ ਸਿਵਲਾਈਜੇਸ਼ਨ ਬਣਾਉਣਾ ਚਾਹੁੰਦੇ ਨੇ, ਜਿਹਦੇ 'ਚ ਇਹ ਸਰਸਵਤੀ ਨਦੀ ਜਿਹੜੀ ਕਿ ਕਦੇ ਐਗਜ਼ਿਸਟ ਕਰਦੀ, ਮਤਲਬ ਹੁਣ ਤਾਂ ਐਗਜ਼ਿਸਟ ਨਹੀਂ ਕਰਦੀ, ਕਦੇ 5-10 ਹਜ਼ਾਰ ਸਾਲ ਪਹਿਲਾਂ ਕਰਦੀ ਹੋਊਗੀ ਤਾਂ ਪਤਾ ਨਹੀਂ, ਅਤੇ ਉਹਨੂੰ ਮਿਥੀਕਲ ਰਿਵਰ ਨੂੰ ਇਹ ਬਣਾ ਕੇ ਉਹਦੇ ਆਲੇ ਦੁਆਲੇ ਹੀ ਸਾਰੇ ਹਿਸਟਰੀ ਨੂੰ ਘੜਨਾ ਚਾਹੁੰਦੇ ਨੇ। ਮਹਾਭਾਰਤ ਨੂੰ ਵੀ ਇਹ ਸੱਚ ਮੰਨਦੇ ਨੇ, ਰਾਮਾਇਣ ਨੂੰ। ਅਤੇ ਆਪਾਂ ਇੰਦਰਪ੍ਰਸਥ, ਦਿੱਲੀ ਦੇ ਨਾਂ ਬਦਲਣ ਦੀ ਗੱਲ ਆਪਾਂ 2-3 ਦਿਨ ਪਹਿਲਾਂ ਕਰ ਹੀ ਰਹੇ ਸੀਗੇ। ਐਵੇਂ ਹੀ ਇਹਦਾ ਪ੍ਰਭਾਵ ਆਪਾਂ ਨੂੰ ਪਤਾ ਪੰਜਾਬ ਤੱਕ ਲੈ ਕੇ ਆਉਣਗੇ। ਪੰਜਾਬ ਦੇ ਨਾਂ ਨੂੰ ਵੀ ਲੈ ਕੇ ਉਹ ਕਈ ਸਾਰੇ ਹੋਰ ਤਰਕ ਦਿੰਦੇ ਨੇ, ਹੋਰ ਨਾਂ ਵੀ ਪ੍ਰਪੋਜ਼ ਕਰਦੇ ਨੇ। ਤਾਂ ਮਤਲਬ ਇਹ ਇੱਥੋਂ ਤੱਕ ਅਗਲੇ ਸੋਚਦੇ ਨੇ। ਤਾਂ ਉਸ ਹਿਸਾਬ ਨਾਲ ਆਪਾਂ ਨੂੰ ਸਾਰਿਆਂ ਨੂੰ ਇੱਕ ਵਾਰ ਹਿਸਟਰੀ 'ਤੇ ਦੁਬਾਰਾ ਤੋਂ ਡਿਸਕਸ਼ਨ ਸ਼ੁਰੂ ਕਰਨ ਦੀ ਲੋੜ ਹੈ ਕਿ ਇਹ ਕੀ ਬੇਸਿਕਲੀ ਫਾਲਟ ਲਾਈਨਸ ਨੇ। ਮੈਂ ਕੋਸ਼ਿਸ਼ ਕਰਾਂਗਾ ਕਿ ਛੇਤੀ ਕੋਈ ਇੱਕ ਪੋਡਕਾਸਟ ਰਿਕਾਰਡ ਕਰਾਂ, ਜਿਹਦੇ 'ਚ, ਕਿਉਂਕਿ ਮੈਂ ਸਟੂਡੈਂਟ ਰਿਹਾ ਗਾ ਆਪ ਹਿਸਟਰੀ ਐਂਡ ਕਲਚਰ ਆਫ ਪੰਜਾਬ ਦਾ, ਅਤੇ ਮੈਨੂੰ ਇਹ ਬਾਰੀਕੀਆਂ ਦਾ ਪਤਾ ਹੈ ਕਿ ਇਹ ਕੀ ਗੱਲ ਕਰਦੇ ਨੇ ਅਤੇ ਅਸਲ ਹਿਸਟਰੀ ਕੀ ਹੈ। ਉਹਦੇ ਬਾਰੇ ਫਿਰ ਇੱਕ ਮੈਚੋਰ ਜੀ ਗੱਲ ਕਰਾਂਗੇ। ਪਰ ਮਤਲਬ ਇਹ ਮਾਮਲਾ ਇੰਨਾ ਕੁ ਹੈਗਾ ਕਿ ਹਿੰਦੂਆਈਜੇਸ਼ਨ ਕਰਨ ਦੀ ਜਿਹੜੀ ਕੋਸ਼ਿਸ਼ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ, ਉਹ ਹਰਿਆਣੇ 'ਚ BJP ਹੁਕੂਮਤ ਕਰ ਰਹੀ ਹੈ। ਜੀ। ਇਹ ਬੜੀਆਂ ਮੰਦਭਾਗੀਆਂ ਤੇ ਬੜੀਆਂ ਨਿੰਦਣਯੋਗ ਚੀਜ਼ਾਂ ਨੇ। ਇਹਨਾਂ ਦੇ ਉੱਪਰ ਇਸ ਤਰੀਕੇ ਦੀਆਂ ਜਿਹੜੀਆਂ ਹਰਕਤਾਂ ਕਰ ਰਹੇ ਨੇ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।